8 फरवरी ਨੂੰ ਇਲੈਕਸ਼ਨ ਹੋਣ ਜਾ ਰਿਹਾ ਤੇ ਪਾਕਿਸਤਾਨ ਤਹਿਰੀਕ ਇਨਸਾਫ ਦਾ ਬੱਲਾ ਆ ਗਿਆ, ਬੱਲਾ ਚਲਾ ਗਿਆ, ਬੱਲਾ ਆ ਰਿਹਾ ਤੇ ਬੱਲਾ ਜਾ ਰਿਹਾ। ਫੈਸਲਾਬਾਦ ਦੀ ਮੇਨ ਲੀਡਰਸ਼ਿਪ ਸੀ ਉਹ ਸਾਰੀ ਦੀ ਸਾਰੀ ਆਲਮੋਸਟ ਜਿਹੜੀ ਹੈ ਨਾ ਗਾਇਬ ਹੁੰਦੀ ਨਜ਼ਰ ਆ ਰਹੀ ਆ। ਪਾਰਟੀਆਂ ਛੱਡ ਕੇ ਕੋਈ ਇਸਤੇਕਾਮ ਵੱਲ ਚਲਾ ਗਿਆ ਤੇ ਕੋਈ ਕਿੱਧਰ ਚਲਾ ਗਿਆ, ਕੋਈ ਆਜ਼ਾਦ ਹੋ ਗਿਆ ਤੇ ਫਿਰ ਤੁਰ ਕੇ ਆਪਣਾ ਮੇਲਾ ਉਹਨਾਂ ਨੇ ਲੁੱਟਣਾ ਸ਼ੁਰੂ ਕਰ ਦਿੱਤਾ। ਬਾਅਦ ਉਮੀਦਵਾਰ ਤਾਂ ਇਦਾਂ ਦੇ ਕੋਈ ਸਾਨੂੰ ਫੋਨ ਕਰਕੇ ਪੁੱਛ ਰਿਹਾ ਵਾ ਕਿ ਯਾਰ ਸਾਡਾ ਜਿਹੜਾ ਕੋਈ ਸਿਟੀ ਸਦਰ ਆ, ਸਾਡਾ ਕੋਈ ਜ਼ਿਲ੍ਹੀ ਸਦਰ ਆ, ਸਾਡਾ ਕੋਈ ਇਨਫੋਰਮੇਸ਼ਨ ਦਾ ਸੈਕਟਰੀ ਆ, ਸਾਡਾ ਕੋਈ ਜਨਰਲ ਸੈਕਟਰੀ ਆ, ਉਹ ਕਿੱਥੇ ਨੇ? ਅਸੀਂ ਜਾ ਕੇ ਉਹਨਾਂ ਨੂੰ ਦਰਖਾਸਤ ਦੇਣੀ ਆ ਕਿ ਟਿਕਟ ਸਾਨੂੰ ਦਿੱਤਾ ਜਾਵੇ। ਹੁਣ ਹਾਲਤ ਇਹ ਹੈਗੀ ਆ ਕਿ ਇੱਕ ਹਲਕੇ ਦੇ ਵਿੱਚ ਦਰਜਨਾਂ ਦੇ ਜਿਹੜੇ ਨਾ ਉਮੀਦਵਾਰ ਉਹ ਸਾਹਮਣੇ ਆਏ ਹੋਏ ਪੀਟੀਆਈ ਦੇ। ਹੁਣ ਅਗਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਜਾ ਕੇ ਮਿਲਣਾ ਕਿਹਨੂੰ ਆ, ਜਾ ਕੇ ਟਿਕਟ ਕਿਹਦੇ ਕੋਲ ਲੈਣੀ ਆ, ਉਹ ਕੀ ਕਰਨਗੇ? ਪਹਿਲੇ ਤਾਂ ਤੁਸੀਂ ਦੇਖਿਆ ਹੋਣਾ ਵਾ ਜਦੋਂ ਟਿਕਟਾਂ ਦਾ ਐਲਾਨ ਹੋਣ ਵਾਲਾ ਸੀਗਾ ਪਿਛਲੀ ਦਫਾ ਤੇ ਲੋਕਾਂ ਨੇ ਬੈਗਾਂ ਦੇ ਬੈਗ ਪਾਰਟੀ ਫੰਡ ਭਰ ਕੇ ਤੇ ਜਨਾਬ ਆਪਣੇ ਬਾਨੀਓ ਚੇਅਰਮੈਨ ਦੇ ਕੋਲ ਗਏ। ਹੁਣ ਨਾ ਪਾਰਟੀ ਫੰਡ ਲਿਆ ਜਾ ਰਿਹਾ, ਨਾ ਕਿਸੇ ਉਮੀਦਵਾਰ ਦਾ ਇੰਟਰਵਿਊ ਹੋ ਰਿਹਾ। ਲਿਹਾਜ਼ਾ ਵੋਟਰ ਔਰ ਉਮੀਦਵਾਰ ਜਿਹੜੇ ਨੇ ਦੋਨੇ ਜਿਹੜੇ ਨੇ ਹਲੇ ਤੱਕ ਇਹੀ ਦੇਖ ਰਹੇ ਨੇ ਕਿ ਅਸੀਂ ਕਰੀਏ ਤੇ ਕੀ ਕਰੀਏ। ਅੰਦਰ ਖਾਤੇ ਖਬਰ ਆਈ ਹੈ ਜਿਹੜੇ ਸਿਟੀ ਦੇ ਸਦਰ ਨੇ ਉਹਨਾਂ ਨੇ ਅੰਦਰ ਖਾਤੇ ਇੱਕ ਆਪਣੀ ਲਿਸਟ ਭੇਜ ਦਿੱਤੀ ਆ, ਜਿਹੜੇ ਜ਼ਿਲ੍ਹੇ ਦੇ ਸਦਰ ਨੇ ਉਹਨਾਂ ਨੇ ਅੰਦਰ ਖਾਤੇ ਇੱਕ ਆਪਣੀ ਭੇਜ ਦਿੱਤੀ ਆ, ਜਿਹੜੇ ਡਿਵੀਜ਼ਨ ਦੇ ਸਦਰ ਨੇ ਉਹਨਾਂ ਨੇ ਅੰਦਰ ਖਾਤੇ ਇੱਕ ਆਪਣੀ ਭੇਜ ਦਿੱਤੀ ਆ। ਰਹਿੰਦੀ ਕਸਰ ਜਨਾਬ ਇੱਕ ਇਨਫੋਰਮੇਸ਼ਨ ਸੈਕਟਰੀ ਨੇ ਉਹਨਾਂ ਨੇ ਵੀ ਕੱਢ ਦਿੱਤੀ ਆ, ਉਹਨਾਂ ਨੇ ਇੱਕ ਆਪਣੀ ਲਿਸਟ ਭੇਜ ਦਿੱਤੀ ਆ। ਇੱਕ ਸ਼ਹਿਰ ਦੀਆਂ ਲਿਸਟਾਂ ਮੁਖਤਲਿਫ ਅੰਦਾਜ਼ ਨਾਲ ਭੇਜ ਰਹੇ ਆ ਤੇ ਫਿਰ ਪਾਰਟੀ ਤਾਂ ਕਵਾਂਗੇ ਨਾ ਕਿ ਵੜ ਗਈ। अस्सलाम वालेकुम नाजरीन। अच्छा नाजरीन, 8 फरवरी ਨੂੰ ਇਲੈਕਸ਼ਨ ਹੋਣ ਜਾ ਰਿਹਾ ਤੇ ਪਾਕਿਸਤਾਨ ਤਹਿਰੀਕ ਇਨਸਾਫ ਦਾ ਇਹੀ ਸੂਰਤ-ਹਾਲ ਬਣ ਰਹੀ ਆ। ਬੱਲਾ ਆ ਗਿਆ, ਬੱਲਾ ਚਲਾ ਗਿਆ, ਬੱਲਾ ਆ ਰਿਹਾ ਤੇ ਬੱਲਾ ਜਾ ਰਿਹਾ। ਲੇਕਿਨ ਫੈਸਲਾਬਾਦ ਦੇ ਜਿਹੜੇ ਵੋਟਰ ਨੇ ਉਹ ਵੀ ਕਸ਼ਮਕਸ਼ ਦਾ ਸ਼ਿਕਾਰ ਹੋਏ ਨਜ਼ਰ ਆ ਰਹੇ ਨੇ। 9 ਮਈ ਦੇ ਵਾਕਿਆਤ ਤੋਂ ਬਾਅਦ ਜਿੰਨੀ ਵੀ ਫੈਸਲਾਬਾਦ ਦੀ ਮੇਨ ਲੀਡਰਸ਼ਿਪ ਸੀ ਉਹ ਸਾਰੀ ਦੀ ਸਾਰੀ ਆਲਮੋਸਟ ਜਿਹੜੀ ਹੈ ਨਾ ਗਾਇਬ ਹੁੰਦੀ ਨਜ਼ਰ ਆ ਰਹੀ ਆ। ਜਿੰਨੇ ਵੀ ਪਿਛਲੇ ਦੌਰ ਦੇ ਵਿੱਚ MNA ਮੁੰਤਖਬ ਹੋਏ ਸੀ ਉਹ ਤਾਂ ਸਾਰੇ ਦੇ ਸਾਰੇ ਪਾਰਟੀਆਂ ਛੱਡ ਕੇ ਕੋਈ ਇਸਤੇਕਾਮ ਵੱਲ ਚਲਾ ਗਿਆ ਤੇ ਕੋਈ ਕਿੱਧਰ ਚਲਾ ਗਿਆ, ਕੋਈ ਆਜ਼ਾਦ ਹੋ ਗਿਆ ਤੇ ਕੋਈ ਫਿਰ ਤੁਰ ਕੇ ਆਪਣਾ ਮੇਲਾ ਉਹਨਾਂ ਨੇ ਲੁੱਟਣਾ ਸ਼ੁਰੂ ਕਰ ਦਿੱਤਾ। ਲੇਕਿਨ ਜਿਹੜੀ ਸਾਡੀ ਸਿਟੀ ਦੀਆਂ, ਡਿਸਟ੍ਰਿਕਟ ਦੀਆਂ, ਡਿਵੀਜ਼ਨ ਦੀਆਂ ਤਨਜ਼ੀਮਾਂ ਸੀਗੀਆਂ ਉਹਨਾਂ ਦੇ ਸਦੂਰ ਜਿਹੜੇ ਨੇ ਜਾਂ ਦੂਸਰੇ ਲੋਕ ਨੇ ਉਹ 9 ਮਈ ਦੇ ਜਿਹੜੇ ਵਾਕਿਆਤ ਹੋਏ ਸੀ ਉਹਨਾਂ ਦੇ ਵਿੱਚ ਮੁਕੱਦਮਾਤ ਦੀ ਜ਼ਦ ਦੇ ਵਿੱਚ ਨੇ, ਜਿਹਦੀ ਵਜ੍ਹਾ ਤੋਂ ਵੋਟਰ ਔਰ ਜਿਹੜੇ ਟਿਕਟ ਹੋਲਡਰ ਨੇ ਜਾਂ ਜਿਹੜੇ ਉਮੀਦਵਾਰ ਨੇ ਉਹ ਸਾਰੇ ਕੋਈ ਇਹਦਾ ਮੂੰਹ ਵੇਖ ਰਿਹਾ, ਕੋਈ ਇਹਦਾ ਮੂੰਹ ਵੇਖ ਰਿਹਾ, ਕੋਈ ਕਿਹਦਾ ਮੂੰਹ ਵੇਖ ਰਿਹਾ, ਕਿਸੇ ਨੂੰ ਪਤਾ ਨਹੀਂ ਲੱਗ ਰਿਹਾ। ਬਾਜ਼ ਉਮੀਦਵਾਰ ਤਾਂ ਇੱਦਾਂ ਦੇ ਉਮੀਦਵਾਰਾਂ ਦੀ ਮੈਂ ਗੱਲ ਕਰ ਰਿਹਾ, ਬਾਜ਼ ਉਮੀਦਵਾਰ ਤਾਂ ਇੱਦਾਂ ਦੇ ਕੋਈ ਸਾਨੂੰ ਫੋਨ ਕਰਕੇ ਪੁੱਛ ਰਿਹਾ ਵਾ ਕਿ ਯਾਰ ਸਾਡਾ ਜਿਹੜਾ ਕੋਈ ਸਿਟੀ ਸਦਰ ਆ, ਸਾਡਾ ਕੋਈ ਜ਼ਿਲ੍ਹੀ ਸਦਰ ਆ, ਸਾਡਾ ਕੋਈ ਇਨਫੋਰਮੇਸ਼ਨ ਦਾ ਸੈਕਟਰੀ ਆ, ਸਾਡਾ ਕੋਈ ਜਨਰਲ ਸੈਕਟਰੀ ਆ, ਉਹ ਕਿੱਥੇ ਨੇ? ਅਸੀਂ ਜਾ ਕੇ ਉਹਨਾਂ ਨੂੰ ਦਰਖਾਸਤ ਦੇਣੀ ਆ ਕਿ ਟਿਕਟ ਸਾਨੂੰ ਦਿੱਤਾ ਜਾਵੇ। ਹੁਣ ਹਾਲਤ ਇਹ ਹੈਗੀ ਆ ਕਿ ਇੱਕ ਹਲਕੇ ਦੇ ਵਿੱਚ ਦਰਜਨਾਂ ਦੇ ਜਿਹੜੇ ਨਾ ਉਮੀਦਵਾਰ ਉਹ ਸਾਹਮਣੇ ਆਏ ਹੋਏ ਪੀਟੀਆਈ ਦੇ। ਹੁਣ ਅਗਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਜਾ ਕੇ ਮਿਲਣਾ ਕਿਹਨੂੰ ਆ, ਜਾ ਕੇ ਟਿਕਟ ਕਿਹਦੇ ਕੋਲ ਲੈਣੀ ਆ, ਉਹ ਕੀ ਕਰਨਗੇ? ਪਹਿਲੇ ਤਾਂ ਤੁਸੀਂ ਦੇਖਿਆ ਹੋਣਾ ਵਾ ਜਦੋਂ ਟਿਕਟਾਂ ਦਾ ਐਲਾਨ ਹੋਣ ਵਾਲਾ ਸੀਗਾ ਪਿਛਲੀ ਦਫਾ ਤੇ ਲੋਕਾਂ ਨੇ ਬੈਗਾਂ ਦੇ ਬੈਗ ਪਾਰਟੀ ਫੰਡ ਭਰ ਕੇ ਤੇ ਜਨਾਬ ਆਪਣੇ ਬਾਨੀਓ ਚੇਅਰਮੈਨ ਦੇ ਕੋਲ ਗਏ ਕਿ ਜਨਾਬ ਸਾਨੂੰ ਟਿਕਟ ਦਿਓ। ਉਹਨੂੰ ਪਾਰਟੀ ਫੰਡ ਕਿਹਾ ਜਾਂਦਾ ਵਾ, ਪੰਜਾਬੀ ਦੇ ਵਿੱਚ ਮੈਂ ਬੈਗਾਂ ਦੇ ਬੈਗ ਇਸ ਤੋਂ ਕਹਿ ਦਿੱਤਾ ਵਾ ਕਿ ਵਾਹਵਾ ਸਾਰੇ ਥੱਬਾ ਸਾਰਾ ਪੈਸੇ ਹੁੰਦੇ ਸੀ ਉਹ। ਲੇਕਿਨ ਉਦੋਂ ਟਿਕਟਾਂ ਮਿਲ ਗਈਆਂ। ਹੁਣ ਨਾ ਪਾਰਟੀ ਫੰਡ ਲਿਆ ਜਾ ਰਿਹਾ, ਨਾ ਕਿਸੇ ਉਮੀਦਵਾਰ ਦਾ ਇੰਟਰਵਿਊ ਹੋ ਰਿਹਾ, ਨਾ ਹੀ ਉਹ ਲੋਕ ਸਾਹਮਣੇ ਆ ਰਿਹਾ ਜਿਨ੍ਹਾਂ ਨੇ ਇੰਟਰਵਿਊ ਕਰਨਾ ਸੀ, ਜਿਨ੍ਹਾਂ ਨੂੰ ਇਸ ਸ਼ਹਿਰ ਦੀ ਸਦਾਰਤ ਦਿੱਤੀ ਹੋਈ ਸੀ, ਜਿਨ੍ਹਾਂ ਨੂੰ ਇਸ ਜ਼ਿਲ੍ਹੇ ਦੀ ਸਦਾਰਤ ਦਿੱਤੀ ਹੋਈ ਸੀ, ਉਹ ਆਪਣਾ ਭੱਜੇ ਫਿਰਦੇ ਨੇ, ਉਹ ਜ਼ਮਾਨਤਾਂ ਕਰਾਉਣ ਦੇ ਚੱਕਰ 'ਚ ਭੱਜੇ ਫਿਰਦੇ ਨੇ। ਲਿਹਾਜ਼ਾ ਵੋਟਰ ਔਰ ਉਮੀਦਵਾਰ ਜਿਹੜੇ ਨੇ ਦੋਨੇ ਜਿਹੜੇ ਨੇ ਹਲੇ ਤੱਕ ਇਹੀ ਦੇਖ ਰਹੇ ਨੇ ਕਿ ਅਸੀਂ ਕਰੀਏ ਤੇ ਕੀ ਕਰੀਏ। ਅੱਛਾ ਜੀ, ਹੁਣ ਜਿਹੜੀ ਸਾਨੂੰ ਅੰਦਰ ਖਾਤੇ ਖਬਰ ਆਈ ਹੈ ਉਹ ਇਹ ਖਬਰ ਆਈ ਹੈ ਕਿ ਜਿਹੜੇ ਸਿਟੀ ਦੇ ਸਦਰ ਨੇ ਉਹਨਾਂ ਨੇ ਅੰਦਰ ਖਾਤੇ ਇੱਕ ਆਪਣੀ ਲਿਸਟ ਭੇਜ ਦਿੱਤੀ ਆ, ਜਿਹੜੇ ਜ਼ਿਲ੍ਹੇ ਦੇ ਸਦਰ ਨੇ ਉਹਨਾਂ ਨੇ ਅੰਦਰ ਖਾਤੇ ਇੱਕ ਆਪਣੀ ਭੇਜ ਦਿੱਤੀ ਆ, ਜਿਹੜੇ ਡਿਵੀਜ਼ਨ ਦੇ ਸਦਰ ਨੇ ਉਹਨਾਂ ਨੇ ਅੰਦਰ ਖਾਤੇ ਇੱਕ ਆਪਣੀ ਭੇਜ ਦਿੱਤੀ ਆ। ਰਹਿੰਦੀ ਕਸਰ ਜਨਾਬ ਇੱਕ ਇਨਫੋਰਮੇਸ਼ਨ ਸੈਕਟਰੀ ਨੇ ਉਹਨਾਂ ਨੇ ਵੀ ਕੱਢ ਦਿੱਤੀ ਆ, ਉਹਨਾਂ ਨੇ ਇੱਕ ਆਪਣੀ ਲਿਸਟ ਭੇਜ ਦਿੱਤੀ ਆ ਕਿ ਮੇਰੇ ਇਹ ਉਮੀਦਵਾਰ ਨੇ। ਹੁਣ ਦੇਖੋ ਕਿ 5 ਤੋਂ 4 ਬੰਦੇ ਜਿਹੜੇ ਆ ਇੱਕ ਸ਼ਹਿਰ ਦੀਆਂ ਲਿਸਟਾਂ ਮੁਖਤਲਿਫ ਅੰਦਾਜ਼ ਨਾਲ ਭੇਜ ਰਹੇ ਆ ਤੇ ਫਿਰ ਪਾਰਟੀ ਤਾਂ ਕਵਾਂਗੇ ਨਾ ਕਿ ਵੜ ਗਈ। ਤੇ ਰਹਿੰਦੀ ਕਸਰ ਅਸੀਂ ਉਹੀ ਕਰੀ ਜਾ ਰਹੇ ਹਾਂ ਕਿ ਜਿਹੜੇ ਜਨਾਬ ਉਮੀਦਵਾਰ ਨੇ ਉਹ ਕੀ ਕਰਦੇ ਨੇ ਫਿਰ? ਉਹ ਜਿਹੜੇ ਟਿਕਟੌਕ ਦੇ ਬੜੇ ਮਸ਼ਹੂਰ ਹੋਏ ਨੇ, ਸੋਸ਼ਲ ਮੀਡੀਆ ਦੇ ਹੀਰੋ ਨੇ, ਜਨਾਬ ਮਰਵਤ ਸਾਹਿਬ ਜਿਨ੍ਹਾਂ ਦਾ ਪ੍ਰੋਗਰਾਮ ਹਮੇਸ਼ਾ ਹੀ ਵੜ ਜਾਂਦਾ ਵਾ, ਉਹਨਾਂ ਨਾਲ ਜਾ ਕੇ ਸੈਲਫੀਆਂ ਲਾ ਕੇ ਤਾਸੁਰ ਦੇ ਰਹੇ ਨੇ
ਕਿ ਸ਼ਾਇਦ ਇਹ ਟਿਕਟ ਉਹਨਾਂ ਨੇ ਦੇਣੀ ਆ। ਤੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਬਰਿਸਟਰ ਗੌਹਰ ਜਿਹੜਾ ਵਾ ਚੇਅਰਮੈਨ, ਉਹਨੂੰ ਵੀ ਜਾ ਕੇ ਮਿਲ ਰਹੇ ਨੇ ਕਿ ਭਾਈਜਾਨ ਟਿਕਟ ਸਾਨੂੰ ਦਿਓ। ਹਲੇ ਤੱਕ ਤੁਸੀਂ ਅੰਦਾਜ਼ਾ ਲਾ ਲਓ ਪਾਕਿਸਤਾਨ ਤਹਿਰੀਕ ਇਨਸਾਫ ਦਾ ਕਿ ਮਖਸੂਸ ਨਸ਼ਿਸਤਾਂ ਜਿਹੜੀਆਂ ਨੇ ਜਿਹਦੇ 'ਚ ਖਵਾਤੀਨ ਦੀਆਂ ਨਸ਼ਿਸਤਾਂ ਨੇ, ਫੈਸਲਾਬਾਦ ਦੇ ਵਿੱਚੋਂ ਕਿਸੇ ਬੀਬੀ ਭੈਣ ਦਾ ਨਾਮ ਹੀ ਸਾਹਮਣੇ ਨਹੀਂ ਆਇਆ। ਅਕਲੀਅਤ ਦੀਆਂ ਸੀਟਾਂ ਦੀ ਗੱਲ ਕਰੀਏ ਤੇ ਸਾਡੇ ਬੜੇ ਅੱਛੇ ਦੋਸਤ ਨੇ, ਸਾਬਕ ਐਮਪੀਏ ਵੀ ਰਹਿ ਚੁੱਕੇ ਨੇ, ਹਕੂਕ ਗਿੱਲ ਸਾਹਿਬ, ਉਹਨਾਂ ਦਾ ਨਾਮ ਸਾਹਮਣੇ ਆਇਆ ਹੈ। ਬੜੇ ਆਪਣੇ ਦੌਰ ਦੇ ਅੱਛੇ ਵਰਕਰ ਸੀ, ਇਹਨਾਂ ਨੇ ਬੜੀ ਮਿਹਨਤ ਕੀਤੀ ਸੀ। ਇਹਨਾਂ ਦਾ ਨਾਮ ਵੀ ਕੋਈ ਅੱਲਾ ਵਾਲਿਓ ਮਰਕਜ਼ ਵਾਲਿਆਂ ਨੇ ਦੇਤਾ, ਨਹੀਂ ਤਾਂ ਇਹ ਵੀ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਬੀਬੀਆਂ ਭੈਣਾਂ ਦੇ ਤੇ ਅਕਲੀਅਤ ਵਾਲਿਆਂ ਦੇ ਵੀ ਜਿਹੜੇ ਆ ਵੋਟ ਹੁੰਦੇ ਆ, ਉਹਨਾਂ ਨੂੰ ਸੀਟਾਂ ਵੀ ਮਖਸੂਸ ਜਿਹੜੀਆਂ ਦਿੱਤੀਆਂ ਜਾਂਦੀਆਂ ਵਾ। ਤੁਸੀਂ ਬੀਬੀਆਂ ਭੈਣਾਂ ਦਾ ਦੇਖਿਆ ਹੈਗਾ ਕਿ ਇਮਰਾਨ ਖਾਨ ਸਾਹਿਬ ਹੇਟੀ ਬੀਬੀਆਂ ਭੈਣਾਂ ਦੀ ਵਜ੍ਹਾ ਤੋਂ ਹੋਏ ਸੀ। ਜਿੱਥੇ ਜਲਸਾ ਹੋਣਾ ਪਹਿਲੇ ਬੀਬੀਆਂ ਭੈਣਾਂ ਜਿਹੜੀਆਂ ਉਹ ਘਰੋਂ ਨੂੰ ਨਿਕਲਦੀਆਂ ਹੁੰਦੀਆਂ ਸੀ। ਇਮਰਾਨ ਖਾਨ ਨੇ ਇੱਕ ਨਵਾਂ ਟ੍ਰੈਂਡ ਲੈ ਕੇ ਆਂਦਾ ਨੌਜਵਾਨਾਂ ਦਾ, ਤੇ ਬੀਬੀਆਂ ਭੈਣਾਂ ਜਿਹੜੀਆਂ ਜਲਸਿਆਂ ਆਉਣਾ ਸ਼ੁਰੂ ਹੋਈਆਂ। ਤੇ ਅੱਜ ਦੌਰ ਇਹ ਆ ਗਿਆ ਕਿ ਫੈਸਲਾਬਾਦ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਕਿ ਬੀਬੀਆਂ ਭੈਣਾਂ ਨੂੰ ਵੀ ਮਖਸੂਸ ਨਸ਼ਿਸਤਾਂ 'ਤੇ ਲਿਆਉਣਾ ਵਾ, ਉਹਨਾਂ ਦੇ ਨਾਮਾਂ ਦੀ ਲਿਸਟ ਬਣਾਉਣੀ ਆ, ਫਿਰ ਉਹਨਾਂ ਨੂੰ ਅਸੀਂ ਟਿਕਟਾਂ ਦੇਣੀਆਂ ਵਾ, ਫਿਰ ਉਹਨਾਂ ਨੂੰ ਅਸੀਂ ਨਾਮੀਨੇਟ ਕਰਨਾ। ਇਹ ਹਲੇ ਤੱਕ ਕਿਸੇ ਨੂੰ ਪਤਾ ਹੀ ਨਹੀਂ। ਅੱਛਾ ਜੀ, ਗੱਲ ਇਹ ਹੈਗੀ ਹੈ ਕਿ 12-13 ਤਾਰੀਖ ਤੱਕ ਤੁਸੀਂ ਨਿਸ਼ਾਨ ਜਿਹੜੇ ਉਹ ਆਪਣੇ ਜਮ੍ਹਾਂ ਕਰਵਾਉਣੇ ਆ। ਹਲੇ ਤੱਕ ਸਾਡੇ ਬੱਲੇ ਦਾ ਹੀ ਫੈਸਲਾ ਨਹੀਂ ਹੋਇਆ ਕਿ ਬੱਲਾ ਜਿਹੜਾ ਵਾ ਸਾਨੂੰ ਮਿਲਣਾ ਕਿ ਨਹੀਂ। ਅਗਰ ਬੱਲਾ ਨਿਸ਼ਾਨ ਨਹੀਂ ਮਿਲਦਾ ਤੇ ਫਿਰ ਜਿਹੜੇ 12-12, 13-13, 20-20 ਇੱਕ ਹਲਕੇ ਦੇ ਵਿੱਚ ਉਮੀਦਵਾਰ ਨੇ, ਉਹਨਾਂ ਦੇ ਵਿੱਚੋਂ ਕਿਹੜਾ ਉਮੀਦਵਾਰ ਹੋਏਗਾ। ਅਗਰ ਸਾਰੇ ਹੀ ਆਜ਼ਾਦ ਖੜੇ ਹੋ ਗਏ ਤੇ ਫਿਰ ਪਾਕਿਸਤਾਨ ਤਹਿਰੀਕ ਇਨਸਾਫ ਦਾ ਵੋਟ ਬੈਂਕ ਕਿੱਥੇ ਖੜਾ ਹੋਏਗਾ, ਇਹ ਵੀ ਦੇਖਣਾ ਹੋਏਗਾ ਸਾਨੂੰ। ਅੱਛਾ, ਗੱਲ ਇਹ ਹੈਗੀ ਕਿ ਹੁਣ ਇਲੈਕਸ਼ਨਾਂ ਦੇ ਵਿੱਚ ਦਿਨ ਥੋੜ੍ਹੇ ਰਹਿ ਗਏ ਆ, ਤੇ ਜਿਹੜੇ ਸਿਟੀ ਸਦਰ ਜਾਂ ਦੂਸਰੇ ਜਿਹੜੇ ਵੀ ਪਾਕਿਸਤਾਨ ਤਹਿਰੀਕ ਇਨਸਾਫ ਦੇ ਰਹਿਨੁਮਾ ਨੇ, ਉਹਨਾਂ ਨੂੰ ਬਾਹਰ ਆਉਣਾ ਚਾਹੀਦਾ। ਬਾਹਰ ਆ ਕੇ ਤੇ ਆਪਣੇ ਉਮੀਦਵਾਰ ਜਿਹੜੇ ਆ ਉਹਨਾਂ ਨੂੰ ਇਸ ਕਸ਼ਮਕਸ਼ ਚੋਂ ਕੱਢਣਾ ਚਾਹੀਦਾ ਵਾ ਕਿ ਜਨਾਬ ਤੁਹਾਨੂੰ ਟਿਕਟ ਮਿਲੇਗਾ, ਤੁਸੀਂ ਪਾਰਟੀ ਫੰਡ ਜਮ੍ਹਾਂ ਕਰੋ, ਜੋ ਵੀ ਉਹਨਾਂ ਨੇ ਕਰਨਾ ਵੇ ਉਹਨਾਂ ਦਾ ਮਸਲਾ ਵਾ। ਲੇਕਿਨ ਆਜ਼ਾਦ ਔਰ ਮੁਨਸਫਾਨਾ ਇਲੈਕਸ਼ਨ ਵਾਸਤੇ ਇਹਨਾਂ ਨੂੰ ਵੀ ਕੁਛ ਕਰਨਾ ਚਾਹੀਦਾ। ਨਿਰਾ ਇਹੀ ਨਾ ਕਹੀ ਜਾਣ ਕਿ ਸਾਨੂੰ ਉਹ ਜਿਹੜੀ ਪਲੇਇੰਗ ਫੀਲਡ ਜੀ ਹੁੰਦੀ ਆ ਉਹ ਦਿਓ ਤੇ ਅਸੀਂ ਜਾ ਕੇ ਉਹਦੇ ਚੱਕੇ ਚੌਕੇ ਮਾਰੀਏ। ਇਹੀ ਨਾ ਕਹੀ ਜਾਣ, ਆ ਵੀ ਬਾਹਰ ਨਿਕਲ ਕੇ ਕੁਛ ਮੁਜ਼ਾਹਰਾ ਕਰਨ ਤਾਂ ਕਿ ਵੋਟਰ ਔਰ ਉਮੀਦਵਾਰ ਜਿਹੜੇ ਆ ਉਹ ਕਿਸੇ ਪਾਸੇ ਲੱਗ ਸਕਣ। ਹੁਣ ਅੱਗੇ ਦੌਰਾ ਹੋਣ ਵਾਲਾ ਜੀ ਜਲਸਿਆਂ ਦਾ। ਸਾਨੂੰ ਇਹ ਪਤਾ ਲੱਗਾ ਕਿ ਪਾਕਿਸਤਾਨ ਤਹਿਰੀਕ ਇਨਸਾਫ ਜਿਹੜੀ ਆ ਉਹ ਵੀ ਜਲਸਾ ਕਰਨ ਜਾ ਰਹੀ ਆ। ਕੋਈ ਝੰਗ ਕਰਨਾ, ਕੋਈ ਟੋਬੇ ਕਰਨਾ, ਕੋਈ ਸਰਗੋਧੇ ਕਰਨਾ, ਕੋਈ ਫੈਸਲਾਬਾਦ ਕਰਨਾ, ਤੇ ਜਲਸੇ ਵੀ ਹੋਣ ਜਾ ਰਹੇ ਆ, ਕਾਰਕੁਨ ਵੀ ਤਿਆਰੀ ਕਰਨ। ਤੇ ਦੂਸਰੇ ਪਾਸੇ ਪਾਕਿਸਤਾਨ ਪੀਪਲਸ ਪਾਰਟੀ ਜਿਹੜੀ ਆ ਉਹ ਵੀ ਆਪਣਾ ਚੰਗਾ ਤਗੜਾ ਜਿਹੜਾ ਵਾ ਇੱਕ ਪਾਵਰ ਸ਼ੋਅ ਕਰਨ ਲੱਗੀ ਆ। ਪਹਿਲੇ ਪਤਾ ਲੱਗਾ ਸੀ ਜੀ ਉਹ ਜਿਹੜਾ ਹੈ ਵਾ ਧੋਬੀ ਘਾਟ ਗਰਾਊਂਡ ਇੱਥੇ ਜਲਸਾ ਕਰਨ ਲੱਗੀ ਆ। ਫਿਰ ਉਹਨਾਂ ਨੇ ਜਦੋਂ ਆ ਕੇ ਵੇਖਿਆ ਤੇ ਗਰਾਊਂਡ ਥੋੜਾ ਜਿਹਾ ਵੱਡਾ ਸੀਗਾ, ਫਿਰ ਉਹਨਾਂ ਨੇ ਆਪਣਾ ਜਲਸਾ ਮੁੰਤਕਿਲ ਕਰ ਦਿੱਤਾ ਜਨਾਬ ਤਾਂਦਲੇ, ਕਿਉਂਕਿ ਉਹਨਾਂ ਦਾ ਵੋਟਰ ਬੈਂਕ ਜਿਹੜਾ ਵਾ ਉਹ ਤਾਂਦਲੇ ਦੇ ਵਿੱਚ ਬਹੁਤ ਜ਼ਿਆਦਾ ਵਾ। ਬਹੁਤ ਸ਼ੁਕਰੀਆ।